ਸੀਗੇ ਇਸ ਵੇਲੇ ਪੰਜਾਬ ਦੀ ਸਭ ਤੋਂ ਵੱਡੀ ਰਾਜਨੀਤਿਕ ਤੇ ਸਮਾਜਿਕ ਟਸਲ ਤੋਂ। ਇੱਕ ਪਾਸੇ ਹੱਕ ਹਕੂਕ ਨੇ, ਇੱਕ ਪਾਸੇ ਸੱਤਾ ਖੜੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਣ ਨੂੰ ਕਿਤੇ ਮਹਿੰਗੀ ਨਾ ਪੈ ਜਾਵੇ ਕਿਸਾਨਾਂ ਦੇ ਨਾਲ ਮਨਮਾਨੀ। ਜੀ ਪ੍ਰਵੀਨ ਜੀ, ਤੁਹਾਡਾ ਸਵਾਲ ਤੇ ਖਦਸ਼ਾ ਬਿਲਕੁਲ ਜਾਇਜ਼ ਲੱਗਦਾ ਮੈਨੂੰ ਕਿ ਤੁਸੀਂ ਕਹਿੰਦੇ ਹੋ ਕਿ ਮਾਣ ਨੂੰ ਮਹਿੰਗੀ ਨਾ ਪੈ ਜਾਵੇ ਕਿਸਾਨਾਂ ਨਾਲ ਮਨਮਾਨੀ। ਜੀ ਪਰ ਮੈਂ ਕਹਿੰਦਾ ਫਾਇਦਾ ਨਾ ਦੇ ਜਾਵੇ ਕਿਤੇ ਮਾਣ ਨੂੰ ਇਹ ਮਨਮਾਨੀ। ਜੀ ਜਿਨ੍ਹਾਂ ਦੀ ਸ਼ਹਿ ਤੇ ਆ ਕੇ ਕੀਤੀ ਆ। ਹੂੰ ਕੱਲ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਪੰਜਾਬ 'ਚ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ? ਬਿਲਕੁਲ ਸਹੀ। ਸਰਕਾਰ ਕਿਹਦੀ ਹੈ ਪੰਜਾਬ 'ਚ? ਜੋ ਕੁਝ ਖੱਟਰ ਨੇ ਕੀਤਾ ਪਹਿਲਾਂ ਅੰਦੋਲਨ, 3 ਖੇਤੀ ਕਾਨੂੰਨਾਂ ਦੇ ਅੰਦੋਲਨ ਸਮੇਂ ਵੀ ਜਾਂ ਕੱਲ ਵੀ, ਹਾਂਜੀ, ਉਹਦੇ ਨਾਲੋਂ ਵੱਧ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਮਾਨ ਨੇ ਕਿ ਮੈਂ ਵੱਧ ਸਖਤ ਹਾਂ ਕਿਸਾਨਾਂ ਪ੍ਰਤੀ। ਬਿਲਕੁਲ ਸਹੀ ਹੈ। ਕੱਲ ਪੰਜਾਬ 'ਚ ਔਰ ਹਰਿਆਣਾ 'ਚ ਇੱਕੋ ਗੱਲ ਦਾ ਰੌਲਾ ਪਿਆ ਰਿਹਾ ਕਿ ਕੀ ਕੋਈ ਦਹਿਸ਼ਤੀ, ਕੋਈ ਅੱਤਵਾਦੀ, ਕੋਈ ਘੁਸਪੈਠੀਏ ਕੋਈ ਦਾਖਲ ਹੋ ਗਏ ਪੰਜਾਬ 'ਚ। ਜੀ ਪ੍ਰਵੀਨ ਜੀ, ਕਿਸਾਨ ਦੀਆਂ ਝੰਡੀਆਂ ਲੱਗੀਆਂ ਗੱਡੀਆਂ ਨੂੰ, ਟਰੈਕਟਰ ਟਰਾਲੀਆਂ ਨੂੰ, ਉਹਨਾਂ ਨੂੰ ਰੋਕਣ ਤੋਂ ਇਲਾਵਾ ਆਮ ਸਧਾਰਨ ਜਾਂਦੀਆਂ ਬੱਸਾਂ, ਸਰਕਾਰੀ ਬੱਸਾਂ, ਪ੍ਰਾਈਵੇਟ ਬੱਸਾਂ, ਕਾਰਾਂ, ਸਕੂਟਰ, ਉਹ ਰੋਕ ਕੇ ਝੋਲੇ ਖੋਲ ਕੇ ਚੈੱਕ ਕੀਤੇ। ਬੱਸਾਂ ਨੂੰ ਸਾਈਡ ਤੇ ਲਵਾ ਕੇ ਸਵਾਰੀਆਂ ਲਹਾ ਕੇ ਚੈੱਕ ਕੀਤੀਆਂ। ਬੱਸਾਂ 'ਚ 8-8 ਪੁਲਿਸ ਵਾਲੇ ਦੜ ਕਰਦੇ ਚੜ੍ਹ ਕੇ ਚੈੱਕ ਕੀਤੇ। ਜੀ ਸੋ ਲੋਕ ਦਹਿਸ਼ਤ 'ਚ ਆਪਣੇ ਥਾਵਾਂ ਤੇ ਮੰਜ਼ਿਲਾਂ ਤੇ ਪਹੁੰਚਣ ਨੂੰ ਹੀ ਲੱਗਿਆ ਕਿ ਪਤਾ ਨਹੀਂ ਕੀ ਹੋ ਗਿਆ, ਕਿ ਜਿਵੇਂ ਕਿਸੇ ਨੇ ਬੰਬ ਰੱਖਤਾ ਜਾਂ ਕੁਛ ਰੱਖਤਾ। ਸੋ ਇਸ ਤਰ੍ਹਾਂ ਦਾ ਮਾਹੌਲ ਇਹ 3 ਖੇਤੀ ਕਾਨੂੰਨ ਦੇ ਸਮੇਂ ਵੀ ਨਹੀਂ ਏਦਾਂ ਹੋਇਆ ਸੀ ਜੀ। ਸੋ ਇਸ ਤੋਂ ਸਮਝ ਆ ਰਿਹਾ ਕਿ ਸਰਕਾਰ ਇਸ ਸਮੇਂ ਕੀ ਕਿਸਾਨਾਂ ਨਾਲ ਵਧੀਕੀ ਤੇ ਉਤਰੀ ਆ ਤੇ ਕੀ ਇਹ ਸਰਕਾਰ ਦੀ ਨੀਤੀ ਦਾ ਹਿੱਸਾ ਜਾਂ ਪੁਲਿਸ ਆਪ ਮੁਹਾਰੇ ਕਰੀ ਜਾਂਦੀ ਆ। ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ ਜੀ 21,000 ਪੁਲਿਸ ਵਾਲਾ ਲੱਗਿਆ ਵਾ ਸੀ। ਠੀਕ ਹੈ, ਮੈਂ ਸਿਰਫ ਚੰਡੀਗੜ੍ਹ ਦੀ ਫਿਰਨੀ ਦੀ ਗੱਲ ਕਰ ਰਿਹਾ। 21,000 ਪੁਲਿਸ ਮੁਲਾਜ਼ਮ ਲੱਗਿਆ ਚੰਡੀਗੜ੍ਹ ਦੀ ਫਿਰਨੀ ਦੇ ਉੱਤੇ ਕਿ ਚੰਡੀਗੜ੍ਹ 'ਚ ਕਿਸਾਨ ਦਾਖਲ ਨਾ ਹੋ ਜਾਣ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਸ 21,000 ਚੋਂ 4,000 ਸੀ ਸਿਰਫ ਡਿਊਟੀ ਦਾ ਚੰਡੀਗੜ੍ਹ ਦਾ, 17,000 ਪੰਜਾਬ ਦਾ ਪੁਲਿਸ ਵਾਲਾ ਲਾਇਆ ਸੀ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਪੁਲਿਸ, ਪੰਜਾਬ ਸਰਕਾਰ, ਪੰਜਾਬ ਪ੍ਰਸ਼ਾਸਨ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ, ਜੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਿਹੜੀ ਫੜੋ ਫੜੀ ਕੀਤੀ ਇੱਕ ਦਿਨ ਪਹਿਲਾਂ, ਉਹਨਾਂ ਨੂੰ ਲੱਗਿਆ ਕਿ ਲੀਡਰ ਚੱਕ ਲਏ। ਇਹ ਬਹੁਤ ਪੁਰਾਣਾ ਵਰਤਾਰਾ ਹੈ। ਯੂਨੀਵਰਸਿਟੀਆਂ ਦੇ ਸਮੇਂ ਵੀ, ਕਾਲਜਾਂ ਦੇ ਸਮੇਂ ਵੀ ਇਹੀ ਕਰਦੇ ਹੁੰਦੇ ਸੀ ਕਿ ਜੇ ਯੂਨੀਵਰਸਿਟੀ ਤੇ ਕਿਸੇ ਯੂਨੀਅਨ ਨੇ ਕਾਲ ਦੇਤੀ ਤਾਂ ਉਹਨਾਂ ਦੇ ਲੀਡਰ ਚੱਕ ਲਓ, 2-4 ਕਿਆ ਤੇ ਖਿੱਲਰ ਜਾਣਗੇ ਨਿਆਣੇ। ਸੋ ਉਸੇ ਤਰ੍ਹਾਂ ਦਾ ਵਰਤਾਰਾ ਕਿ ਇੱਕ ਦਿਨ ਪਹਿਲਾਂ ਤੁਸੀਂ ਜਥੇਬੰਦੀਆਂ ਦੀ ਮੁਰਲੀ ਕਤਾਰ ਦੇ ਲੀਡਰ ਵੀ ਔਰ ਦੂਜੀ ਕਤਾਰ ਦੇ ਲੀਡਰ ਵੀ ਚੱਕ ਕੇ ਤੁਹਾਨੂੰ ਲੱਗਿਆ ਕਿ ਹੁਣ ਨਹੀਂ ਘਰਾਂ ਚੋਂ ਨਿਕਲਦੇ ਜੀ। ਤੇ ਪਰ ਇਕੱਠ ਇਸ ਮਹਾਰੇ ਹੋਇਆ ਕਿ ਸਰਕਾਰ ਨੂੰ ਸਮਝ ਹੀ ਨਹੀਂ ਆਇਆ ਪੰਜਾਬ ਦੀ ਕੋਈ ਸੜਕ, ਕੋਈ ਚਾਹੇ ਹਾਈਵੇ ਆ ਤੇ ਚਾਹੇ ਕੋਈ ਲਿੰਕ ਰੋਡ ਹੈ, ਜਿੱਧਰੋਂ ਟਰੈਕਟਰ ਟਰਾਲੀਆਂ, ਸਕੂਟਰ, ਮੋਟਰਸਾਈਕਲ, ਕਾਰਾਂ ਚੰਡੀਗੜ੍ਹ ਨੂੰ ਨਾ ਰਵਾਨਾ ਹੋਈਆਂ ਹੋਣ। ਜੀ ਪਰ ਦਿਨ ਚੜ੍ਹਦਿਆਂ ਨੂੰ ਪੁਲਿਸ ਜ਼ੋਰ ਲਾ ਰਹੀ ਸੀ ਕਿ ਚੰਡੀਗੜ੍ਹ ਨਾ ਆ ਜਾਣ, ਤੇ ਪਰ ਜਥੇਬੰਦੀਆਂ ਦੀਆਂ ਝੰਡੀਆਂ ਵਾਲੀਆਂ ਗੱਡੀਆਂ ਨੇ ਮੋੜਾ ਕੱਟ ਲਿਆ ਸੀ ਲੌਂਗੋਵਾਲ ਦਾ। ਹਾਂਜੀ, ਇਕੱਠ ਹੋਇਆ ਲੌਂਗੋਵਾਲ। ਇਕੱਤਰਤਾ ਹੋਈ ਲੌਂਗੋਵਾਲ, ਜਿੱਥੇ ਪ੍ਰੀਤਮ ਸਿੰਘ ਨਾਂ ਦਾ ਕਿਸਾਨ ਦਰੜਿਆ ਗਿਆ ਟਰੈਲੀ ਥੱਲੇ ਆ ਕੇ, ਔਰ ਪੁਲਿਸ ਦੀ ਧੱਕੇਸ਼ਾਹੀ ਕਾਰਨ ਇਹ ਹਾਦਸਾ ਵਾਪਰਿਆ। ਤੇ ਉਸ ਤੋਂ ਬਾਅਦ ਉੱਥੇ ਥਾਣੇ ਦੇ ਮੂਹਰੇ ਵੱਡਾ ਇਕੱਠ ਹੈ ਜੀ। ਇੱਕ ਤਰ੍ਹਾਂ ਨਾਲ ਪੱਕਾ ਮੋਰਚਾ ਲੌਂਗੋਵਾਲ ਲੱਗ ਗਿਆ। ਤੇ ਲੌਂਗੋਵਾਲ ਦੇ ਵਿੱਚ ਕੱਲਾ ਪੱਕਾ ਮੋਰਚਾ ਨਹੀਂ, SKM ਹੁਣ ਇਸ ਮੋਰਚੇ 'ਚ ਸ਼ਾਮਲ ਹੋ ਗਿਆ। ਤੇ ਪੰਜਾਬ ਤਾਂ ਪੰਜਾਬ, ਹਰਿਆਣਾ ਵੱਡੀ ਗਿਣਤੀ 'ਚ ਕੱਲ ਫੇਰ ਨਿਕਲ ਕੇ ਆਇਆ। ਉੱਥੇ ਵੀ ਇੱਕ ਨੌਜਵਾਨ ਕਿਸਾਨ ਦੀ ਲੱਤ ਤੱਕ ਕੱਟਣੀ ਪੈ ਗਈ। ਉਹ ਟਰੈਕਟਰ ਦੇ ਵਿੱਚ ਆ ਗਈ ਸੀ, ਪੁਲਿਸ ਨੇ ਮਗਰ ਗੱਡੀਆਂ ਲਾਈਆਂ, ਟਰੈਕਟਰ ਭਜਾਇਆ, ਉਹ ਲੱਤ ਵਿੱਚ ਪੀੜੀ ਗਈ ਤੇ ਉਹਦੇ ਕਰਕੇ ਉਹ ਲੱਤ ਕੱਟਣੀ ਪਈ। ਚੰਡੀਗੜ੍ਹ ਦਾਖਲ ਹੈ ਕਿਸਾਨ ਮੁੰਡਾ ਹਰਿਆਣੇ ਦਾ। ਤੇ ਪਰ ਹਰਿਆਣੇ ਚੋਂ ਜਿਵੇਂ ਹੀ ਕਿਸਾਨ ਨਿਕਲ ਕੇ ਆਏ, ਉੱਥੇ ਪੁਲਿਸ ਨੇ ਜ਼ਬਰਦਸਤੀ ਉਹਨੂੰ ਰੋਕਿਆ। ਉਹਨਾਂ ਦੀ ਗੱਡੀਆਂ 'ਚ ਪੁਲਿਸ ਚੜ੍ਹ, ਸ਼ੰਭੂ ਟੋਲ ਬੈਰੀਅਰ ਦੇ ਉੱਤੇ ਵੱਡਾ ਇਕੱਠ। ਉਧਰ ਜਿਹੜਾ ਅੰਬਾਲਾ ਹਿਸਾਰ ਮਾਰਗ ਹੈ, ਉਸ ਮਾਰਗ ਦੇ ਉੱਤੇ ਮਤਲਬ ਕਿ ਪੰਜਾਬ ਵਾਲੇ ਪਾਸੇ ਇੱਕ ਤਰ੍ਹਾਂ ਨਾਲ ਪੱਕਾ ਮੋਰਚਾ ਉੱਥੇ ਲੱਗ ਗਿਆ। ਔਰ ਹਰਿਆਣੇ ਦੇ ਕਿਸਾਨਾਂ ਨੇ ਤੈਅ ਕੀਤਾ ਕਿ ਜਿੱਥੇ ਜਿੱਥੇ ਰੋਕਿਆ ਉੱਥੇ ਮੋਰਚੇ ਲਾ ਦਿਓ। ਠੀਕ ਹੈ, ਇੱਕ ਚੰਡੀਗੜ੍ਹ ਆਉਣਾ ਸੀ, ਇਹਨਾਂ ਅਗਲਿਆਂ ਨੇ ਦਰਜਨਾਂ ਚੰਡੀਗੜ੍ਹ ਬਣਾਤਾ ਹਰਿਆਣੇ 'ਚ ਵੀ, ਤੇ ਲਓ ਬੈਠੇ ਆ। ਤੇ ਇੱਧਰ ਪੰਜਾਬ ਦੇ ਵਿੱਚ ਜਿਸ ਕਦਰ ਇਕੱਠ ਹੋਇਆ ਵੱਡਾ, 16 ਜਥੇਬੰਦੀਆਂ ਦੀ ਕਾਲ ਸੀ। ਔਰ ਕਾਲ ਸਿਰਫ ਇਸ ਗੱਲ ਦੀ ਸੀ ਕਿ ਚੰਡੀਗੜ੍ਹ ਪਹੁੰਚੋ। ਪੁਲਿਸ ਨੇ ਪੂਰਾ ਜ਼ੋਰ ਲਾ ਰਿਹਾ, ਤਾਂ ਵੀ ਮਤਲਬ ਕਿ ਦਰਜਨਾਂ ਕਿਸਾਨ ਗੁਰਦੁਆਰਾ ਅੰਬ ਸਾਹਿਬ ਪਹੁੰਚ ਗਏ। ਗੱਲ ਠੀਕ ਹੈ, ਉਹ ਰੋਕਾਂ ਦੇ ਬਾਵਜੂਦ ਵੀ।
ਤੇ ਦੂਸਰੇ ਪਾਸੇ ਜਿਹੜੀਆਂ ਨੇ ਤੈਅ ਕਰ ਲਿਆ ਸੀ ਰਾਹ 'ਚ ਸੁਨੇਹੇ ਲੱਗੀ ਗਏ ਕਿ ਚਲੋ ਲੌਂਗੋਵਾਲ, ਹਾਂਜੀ, ਤੇ ਉਹ ਪੁਲਿਸ ਵਾਲੀਆਂ ਗੱਡੀਆਂ ਇੱਧਰ ਨੂੰ ਚੈੱਕ ਕਰਦੇ ਰਹੇ, ਉਹ ਕਹਿੰਦੇ ਅਸੀਂ ਤਾਂ ਲੌਂਗੋਵਾਲ ਚੱਲੇ ਆ, ਰੋਕ ਕੇ ਦਿਖਾਓ। ਤੇ ਲੌਂਗੋਵਾਲ ਇਕੱਠ ਹੋਇਆ, ਜਿਨ੍ਹਾਂ ਨੂੰ ਰੋਕਿਆ ਆਪਣੇ ਆਪਣੇ ਜ਼ਿਲ੍ਹਿਆਂ ਚੋਂ ਨਿਕਲਣ ਲਈ ਉਹਨੇ ਉੱਥੇ ਨਾਕੇ ਲਾਏ। 9 ਟੋਲ ਪਲਾਜ਼ੇ ਮੁਕਤ ਕਰਾ ਲਏ ਕਿਸਾਨਾਂ ਨੇ ਕੱਲ। ਠੀਕ ਹੈ। 9 ਟੋਲ ਪਲਾਜ਼ੇ, ਮਤਲਬ ਇਹ ਟੋਲ ਪਲਾਜ਼ੇ ਮੁਕਤ ਕਰਾਉਣ ਦਾ ਸਪਸ਼ਟ ਮਤਲਬ ਹੁੰਦਾ ਹੈ ਕਿ ਅਸੀਂ ਲੋਕਾਂ ਨੂੰ ਮੁਸ਼ਕਲ 'ਚ ਨਹੀਂ ਪਾ ਰਹੇ। ਜੀ ਜੀ ਬਿਲਕੁਲ। ਮਤਲਬ ਇੱਕ ਹੁੰਦਾ ਕਿ ਸੜਕ ਤੇ ਨਾਕਾ ਲਾ ਲਿਆ, ਸੜਕ ਰੋਕ ਲਈ, ਉਹ ਕਹਿੰਦੇ ਸਰਕਾਰੀ ਰੋਕ ਦਾ ਲਾਂਘਾ ਬਣਾਤਾ ਸੀ, ਤਾਂ ਸਰਕਾਰ ਨੇ ਰੋਕਾਂ ਲਵਾਈਆਂ ਨੇ ਆ ਤੁਹਾਡੀਆਂ ਜੇਬਾਂ ਕੱਟਣ ਲਈ, ਅਸੀਂ ਤਾਂ ਉਹ ਖੋਲ ਦਿੰਦੇ ਆ, ਲਓ। ਇਹ ਰੋਸ ਪ੍ਰਗਟਾਉਣ ਦਾ ਇੱਕ ਨਵਾਂ ਤਰੀਕਾ, ਔਰ ਜਿਹਦੀ ਸਰਕਾਰ ਨੂੰ ਵੀ ਸਮਝ ਨਹੀਂ ਆਉਂਦੀ ਕਿ ਇਹਦੇ ਵਿੱਚ ਆਮ ਲੋਕ ਫਿਰ ਉਹਨਾਂ ਦਾ ਹਿੱਸਾ ਬਣ ਜਾਂਦੇ ਨੇ ਕਿ ਲੈ ਬਾਈ ਆ ਵਧੀਆ, ਬਿਲਕੁਲ ਸਹੀ ਹੈ। ਚਾਹੇ ਉਹ ਨਿੱਜੀ, ਉਹਨਾਂ ਦੀ ਨਿੱਜੀ ਉਹ ਹੁੰਦੀ ਹੈ ਲਾਲਸਾ ਕਿ ਹਾਂ ਸਾਡਾ ਟੋਲ ਬਚ ਰਿਹਾ, ਪਰ ਇਹ ਉਹ ਕਿਸਾਨ ਬੈਠਦੇ ਨੇ ਜਿਨ੍ਹਾਂ ਕੋਲ, ਕਈਆਂ ਕੋਲ ਆਪਣੇ ਕੋਲ 2 ਪਹੀਆ ਵਾਹਨ ਵੀ ਨਹੀਂ, ਕਾਰਾਂ ਗੱਡੀਆਂ ਦਾ ਬਾਅਦ ਦੀਆਂ ਗੱਲਾਂ ਨੇ। ਹਾਂਜੀ, ਉਹ ਹੋਰਾਂ ਲਈ ਰਾਹ ਖੋਲ ਦਿੰਦੇ ਨੇ। ਸੋ ਕੱਲ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੀ ਭਤੀਜੀ ਦਾ ਇੱਕ ਨਵਾਂ ਦ੍ਰਿਸ਼ ਪੰਜਾਬ 'ਚ ਦੇਖਣ ਨੂੰ ਮਿਲਿਆ, ਔਰ ਇਹ ਉਹ ਸਾਰੇ ਉਹ ਸੀ ਜਿਹੜੇ ਕਿਸਾਨ ਅੰਦੋਲਨ 'ਚ ਆਰ ਤੋਂ ਵੀ ਤੇ ਪਾਰ ਤੋਂ ਵੀ, ਦਿੱਲੀ ਵਾਲੇ ਪਾਸਿਓਂ ਵੀ ਆ ਜਰਨੈਲ ਸਿੰਘ ਵਰਗਿਆਂ ਦੀ ਟੀਮ ਹੈ ਨਾ ਡੱਬੇ ਚੱਕੀ ਆਉਂਦੀ ਹੁੰਦੀ ਸੀ ਕਿਸਾਨਾਂ ਦੇ ਲਈ ਕਿ ਕਿਸਾਨੋਂ ਕੀ ਬਾਤ ਨਹੀਂ ਸੁਣਤੇ ਮੋਦੀ ਜੀ। ਕੇਜਰੀਵਾਲ ਉੱਥੇ ਆ ਕੇ ਸ਼੍ਰੀ ਗੁਰੂ ਤੇਗ ਬਹਾਦਰ ਜਿਹੜਾ ਸਮਾਰਕ ਹੈ ਉਹਦੇ ਬਾਹਰ ਬੈਠ ਕੇ ਕਿੰਨੀ ਵਾਰ ਭਗਵੰਤ ਮਾਨ ਨੂੰ ਨਾਲ ਲੈ ਕੇ ਬੈਠ ਕੇ ਆਪਣੇ ਲੀਡਰਾਂ ਨੂੰ, ਇਹ ਉਹ ਨੇ ਜਿਹੜੇ ਜੰਤਰ ਮੰਤਰ ਤੇ ਜਾ ਕੇ ਬੈਠਣ ਲੱਗ ਗਏ ਸੀ ਕਿਸਾਨਾਂ ਦੇ ਲਈ ਕਿ ਹਾਂ ਅਸੀਂ ਬੈਠੇ ਹਾਂ, ਹੈ ਨਾ। ਇਹ ਸਾਰੇ ਜਿਹੜਾ ਕਹਿੰਦੇ ਸੀ ਮੈਂ ਜੇਲ੍ਹ ਨਹੀਂ ਦੂੰਗਾ, ਹੈ ਨਾ, ਮੇਤੋਂ ਮੈਦਾਨ ਮੰਗਦੇ ਨੇ ਜੀ ਜੇਲ੍ਹਾਂ ਬਣਾਉਣ ਲਈ ਕਿਸਾਨਾਂ ਨੂੰ, ਕੇਜਰੀਵਾਲ ਕਹਿੰਦਾ ਮੈਂ ਨਹੀਂ ਦਊਂਗਾ, ਤੇ ਹੁਣ ਤੂੰ ਪਿੰਡ ਪਿੰਡ ਗਲੀ ਗਲੀ ਕਿਸਾਨਾਂ ਨੂੰ ਚੱਕ ਕੇ ਜੇਲ੍ਹਾਂ ਬਣਾ ਰਹੇ ਹੋ। ਇਹ ਕਿਹਦੇ ਇਸ਼ਾਰੇ ਤੇ ਹੋ ਰਿਹਾ? ਕੀ ਇਹ ਕੇਜਰੀਵਾਲ ਦੇ ਇਸ਼ਾਰੇ ਤੇ ਕੀਤਾ ਕੱਲ ਪੰਜਾਬ ਸਰਕਾਰ ਨੇ, ਜਾਂ ਅਮਿਤ ਸ਼ਾਹ ਮੋਦੀ ਦੇ ਇਸ਼ਾਰੇ ਤੇ ਕੀਤਾ ਕੱਲ ਪੰਜਾਬ ਸਰਕਾਰ ਨੇ? ਕਿਹਦੇ ਇਸ਼ਾਰੇ ਤੇ ਕੀਤਾ? ਪੰਜਾਬ 'ਚ ਸਰਕਾਰ ਕੀ ਪੰਜਾਬ ਦੇ ਚੁਣੇ ਲੋਕਾਂ ਵੱਲੋਂ ਆਪਣੇ ਨੁਮਾਇੰਦਿਆਂ ਦੀ ਆ, ਜਾਂ ਦਿੱਲੀ ਦੀ ਸਰਕਾਰ ਹੈ? ਔਰ ਕਿਹੜੀ ਦਿੱਲੀ ਦੀ? ਕੇਜਰੀਵਾਲ ਵਾਲੀ ਦਿੱਲੀ ਦੀ ਕਿ ਮੋਦੀ ਵਾਲੀ ਦਿੱਲੀ ਦੀ? ਸੋ ਦਿਨ ਪਰ ਕੱਲ ਪੰਜਾਬ ਚਰਚਾ ਰਹੀ। ਠੀਕ ਹੈ। ਔਰ ਸਰਕਾਰ ਨੇ ਇੱਕ ਭੁਲੇਖਾ ਪਾਲਣ ਦੀ ਕੋਸ਼ਿਸ਼ ਕੀਤੀ ਪ੍ਰਵੀਨ ਜੀ ਕੱਲ ਜੀ, ਜਿੱਪੇ ਤੋਂ ਬਿਆਨ ਦਵਾਇਆ ਕਿ 186 ਕਰੋੜ ਅਸੀਂ ਜਾਰੀ ਕਰਤਾ ਜੀ। 186 ਕਰੋੜ ਰੁਪਈਆ ਕਹਿੰਦੇ ਜਾਰੀ ਕਰਤਾ ਜੀ। 16 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੜ੍ਹਾਂ ਦੀ ਮਾਰ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਨੇ, ਉਹਦੇ ਮੁਆਵਜ਼ੇ ਲਈ ਅਸੀਂ ਡੀਸੀਆਂ ਨੂੰ ਪੈਸੇ ਅਦਾ ਕਰਤੇ, ਚੈੱਕ ਮਿਲਣੇ ਸ਼ੁਰੂ ਹੋ ਜਾਣਗੇ। ਇਹ ਜਿਹੜੀ ਮੰਗ ਹੈ ਕਿਸਾਨਾਂ ਦੀ ਕੱਲ ਹਰਿਆਣੇ ਔਰ ਪੰਜਾਬ ਦੇ ਸਾਂਝੇ ਤੌਰ ਦੇ ਉੱਤੇ, ਇਹ ਕੱਲੀ ਹੜ੍ਹਾਂ ਵਾਲਾ ਪਹਿਲੂ ਬਹੁਤ ਥੱਲੇ ਜਾ ਕੇ ਹੈ। ਠੀਕ ਹੈ। ਉਹ ਤੋਂ ਪਹਿਲਾਂ ਤਾਂ ਪੁਰਾਣੇ ਮੁਆਵਜ਼ੇ ਨੇ ਭਾਈ। ਕਣਕ ਨੁਕਸਾਨੀ ਗਈ ਜਿਹੜਾ ਉਸ ਸਮੇਂ ਜਿਸ ਸਥਿਤੀ ਚੋਂ ਕਿਸਾਨ ਲੰਘਿਆ, ਉਸ ਤੋਂ ਬਾਅਦ ਜਿਹੇ ਜੇ ਚਿੱਟੀ ਮੱਖੀ ਗੁਲਾਬੀ ਸੁੰਡੀ ਦਾ ਹਮਲਾ ਜਿਹੜਾ ਰਿਹਾ, ਉਹ ਪਹਿਲੂ ਨੇ। ਮੂੰਗੀ ਦੀਆਂ ਫਸਲਾਂ ਦੇ ਨੁਕਸਾਨ ਦੇ ਤੁਸੀਂ ਕਹਿੰਦੇ ਸੀ ਇਸ ਦਾ ਦਾਣਾ ਖਰੀਦਾਂਗੇ ਜਨਾਬ, ਉਹਦੇ ਮੁਆਵਜ਼ੇ ਤੋਂ, ਉਹ ਸਾਰੇ ਪੁਰਾਣੇ ਪਹਿਲੂ ਵਿੱਚ ਸ਼ਾਮਲ ਨੇ। ਉਹਨਾਂ ਮੰਗਾਂ ਦੇ ਨੂੰ ਲੈ ਕੇ ਇਹ ਮੰਗ ਖੜੀ ਹੋਈ ਆ। ਉਹਦੇ ਵਿੱਚ ਥੱਲੇ ਆ ਕੇ ਹੁਣ ਹੜ੍ਹ ਵਾਲੀ ਮੁਆਵਜ਼ਾ ਤਾਂ ਹੁਣ ਦੀ ਗੱਲ ਹੈ, ਪਰ ਇਹ ਤਾਂ ਤੁਸੀਂ ਕਹਿੰਦੇ ਸੀ ਕਿ 15 ਤਰੀਕ ਤੋਂ ਪਹਿਲਾਂ ਮਿਲ ਜਾਣਗੇ, ਤੇ ਪਰ ਤੁਸੀਂ ਤਾਂ ਪੁਰਾਣੇ ਹੁਣ ਇਸ ਲਈ ਜੇ 186 ਕਰੋੜ ਜਾਰੀ ਵੀ ਕਰਤੇ ਤਾਂ ਧੰਨਵਾਦ ਸਰਕਾਰ ਦਾ, ਪਰ ਇਹ ਕੋਈ ਆਸਾਨ ਨਹੀਂ ਹੈ। ਤੇ ਜੇ ਉਹ ਜਚਾਉਣਾ ਚਾਹੁੰਦੇ ਨੇ ਇਹਦੇ ਨਾਲ ਆਸਾਨ ਹੈ ਕੋਈ, ਤੇ ਫਿਰ ਇਕੱਲੇ ਕਿਉਂ ਜਾਰੀ ਹੋਏ? ਇਹ ਵੀ ਚਲੋ ਜੀ, ਇਹ 2 ਦਿਨ ਪਹਿਲਾਂ ਕਿਉਂ ਨਹੀਂ ਹੋ ਗਏ? 4 ਦਿਨ ਪਹਿਲਾਂ ਕਿਉਂ ਨਹੀਂ ਹੋ ਗਏ? 15 ਤੋਂ ਬਾਅਦ 16 ਵੀ ਆਉਂਦੀ ਹੈ, 17 ਵੀ ਆਉਂਦੀ ਹੈ, 18 ਵੀ ਆਉਂਦੀ ਹੈ, 19 ਵੀ ਆਉਂਦੀ ਹੈ, 20 ਵੀ ਆਉਂਦੀ ਹੈ, ਉਸ ਦਿਨ ਕਿਉਂ ਨਹੀਂ ਜਾਰੀ ਹੋ ਗਏ? ਸੋ ਇਸ ਲਈ ਇੱਥੋਂ ਸਮਝ ਆਉਂਦਾ ਕਿ ਕੱਲ ਕਿਸਾਨ ਅੰਦੋਲਨ ਦਾ ਜੋ ਡਰ ਨਜ਼ਰ ਆਇਆ ਉਹਦਾ ਨਤੀਜਾ ਸੀ। ਪਰ ਹੁਣ ਇਹ 16 ਜਥੇਬੰਦੀਆਂ ਪੰਜਾਬ ਹਰਿਆਣਾ ਤੱਕ ਸੀਮਤ ਨਹੀਂ ਰਿਹਾ। ਸੰਯੁਕਤ ਕਿਸਾਨ ਮੋਰਚਾ ਇਹਨਾਂ ਦੀ ਪਿੱਠ ਤੇ ਆ ਗਿਆ, ਨਾਲ ਆ ਗਿਆ। ਸੰਯੁਕਤ ਕਿਸਾਨ ਮੋਰਚੇ ਦਾ ਮਤਲਬ ਲਗਭਗ 32-33 ਜਥੇਬੰਦੀਆਂ। ਠੀਕ ਹੈ। ਸੋ ਉਹਨਾਂ ਦਾ, ਕਿਉਂਕਿ ਪੰਨੂ ਪੰਧੇਰ ਗਰੁੱਪ ਨੂੰ ਪਹਿਲਾਂ ਬਾਹਰ ਦਿੱਲੀ ਦੇ ਅੰਦੋਲਨ ਚ ਬਾਹਰ ਸੀ, ਸੋ ਇਹ ਕਾਲ ਦੇ ਵਿੱਚ ਪੰਨੂ ਪੰਧੇਰ ਗਰੁੱਪ ਦੀ ਮੁੱਖ ਭੂਮਿਕਾ ਸੀ। ਪਰ ਜਦੋਂ ਐਸਕੇਐਮ ਦੀ ਨਾਲ ਆਉਂਦਾ ਤਾਂ ਇਹ ਤਾਕਤ ਤਿੱਗਣੀ ਚੌਗਣੀ ਹੁੰਦੀ ਹੈ। ਤੇ ਉਹਨਾਂ ਨੇ 2 ਸਤੰਬਰ ਨੂੰ ਚੰਡੀਗੜ੍ਹ 'ਚ ਬੈਠਕ ਬੁਲਾ ਲਈ ਹੈ ਇਹਨਾਂ ਮਸਲਿਆਂ ਦੇ ਹੱਲ ਲਈ, ਅਗਲੀ ਰਣਨੀਤੀ ਲਈ। ਇੱਕ ਪਾਸੇ ਲੌਂਗੋਵਾਲ ਪੱਕਾ ਮੋਰਚਾ ਕਿ ਉਸ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ 10 ਲੱਖ ਰਾਹਤ ਰਾਸ਼ੀ, 1 ਨੌਕਰੀ, ਗੰਭੀਰ ਜ਼ਖਮੀਆਂ ਲਈ 2-2 ਲੱਖ, ਜ਼ਖਮੀਆਂ ਲਈ 1-1 ਲੱਖ, ਇਹਦੀ ਮੁਆਵਜ਼ੇ ਦੀ ਮੰਗ ਤੇ ਅੜ ਗਏ ਨੇ। ਉਧਰ ਹਰਿਆਣੇ ਦੇ ਵਿੱਚ ਜਿਹੜਾ ਨੌਜਵਾਨ ਦੀ ਲੱਤ ਕੱਟਣੀ ਪਈ, ਉਹਦੇ ਮਾਮਲੇ ਦੀ ਮੰਗ ਉੱਠ ਰਹੀ ਆ। ਸੋ ਇਹ ਸਾਰੇ ਵਿਚਾਲੇ ਜਿਹੜੀਆਂ ਮੁੱਖ ਮੰਗਾਂ ਨੇ ਉਹਦੇ ਉੱਤੇ ਧਿਆਨ ਕੇਂਦਰਿਤ ਰਹੇ। ਇਹਨੂੰ ਧਿਆਨ 'ਚ ਰੱਖਦਿਆਂ ਲੌਂਗੋਵਾਲ ਦੇ ਵਿੱਚ ਮੋਰਚਾ, ਤੇ ਉਹ ਤੋਂ ਬਾਅਦ 2 ਸਤੰਬਰ ਨੂੰ ਚੰਡੀਗੜ੍ਹ 'ਚ ਬੈਠਕ। ਹੁਣ ਸਰਕਾਰ ਦੇ ਲਈ ਬਿਲਕੁਲ ਤੁਸੀਂ ਜਿਵੇਂ ਗੱਲ ਕੀਤੀ ਸੀ, ਇਹ ਭਾਰੀ ਪੈ ਸਕਦਾ ਕਿਸਾਨਾਂ ਨਾਲ ਇਹ ਲਿਆ ਹੋਇਆ ਪੰਗਾ ਜੀ।
ਸ਼ਰਮਾ ਜੀ, ਚਰਚਾ ਇਹ ਵੀ ਚੱਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੁਰਤਾ ਭਾਜਪਾ ਪੱਖੀ ਰੱਖਦੇ ਸੀ, ਪਰ ਕਿਸਾਨ ਅੰਦੋਲਨ ਵੇਲੇ ਉਹਨਾਂ ਨੇ ਵੀ ਕੋਈ ਵੱਡਾ ਅੜਿੱਕਾ ਨਹੀਂ ਡਾਇਆ। ਉਹਨਾਂ ਨੇ ਵੀ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਸੀ। ਦੱਸਦੇ ਆ ਕਿ ਜਦੋਂ ਕਿਸਾਨਾਂ ਨੂੰ ਟਾਵਰਾਂ ਵੇਲੇ ਰਾਜਪਾਲ ਨੇ ਕਿਹਾ ਸੀ, ਡੀਜੀਪੀ ਤੋਂ ਮੰਗੀ ਸੀ ਰਿਪੋਰਟ ਕਿ ਭਾਈ ਟਾਵਰਾਂ ਨੂੰ ਕਿਉਂ ਤੋੜ ਭੰਨ ਕਰ ਰਿਹਾ ਜਿਵੇਂ ਵੀ, ਉਦੋਂ ਵੀ ਕੈਪਟਨ ਅਮਰਿੰਦਰ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ। ਹਾਲਾਂਕਿ ਵਿੱਚ ਜਾ ਕੇ ਇੱਕ ਬਿਆਨ ਉਹਨਾਂ ਨੇ ਜ਼ਰੂਰ ਦੇ ਬੈਠੇ ਸੀ, ਬਾਅਦ ਦੇ ਵਿੱਚ ਉਹਨਾਂ ਨੇ ਅਫਸੋਸ ਪ੍ਰਗਟਾਇਆ ਸੀਗਾ। ਉਹ ਕਹਿੰਦੇ ਸੀਗੇ ਵੀ ਕਿਸਾਨਾਂ ਦੇ ਅੰਦੋਲਨ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਤੇ ਕਿਸਾਨਾਂ ਨੂੰ ਹੁਣ ਗੱਲਬਾਤ ਕਰ ਲੈਣੀ ਚਾਹੀਦੀ ਹੈ, ਕਿਸੇ ਤਣ ਪੱਤਣ ਲਾ ਲੈਣੀ ਚਾਹੀਦੀ। ਉੱਥੋਂ ਜ਼ਰੂਰ ਝਲਕਿਆ ਸੀਗਾ ਵੀ ਇਹ ਬਿਆਨ ਪੰਜਾਬ ਪੱਖੀ ਜਾਂ ਕਿਸਾਨ ਪੱਖੀ ਨਹੀਂ, ਇਹ ਭਾਜਪਾ ਪੱਖੀ ਹੈ, ਕਿਉਂਕਿ ਭਾਜਪਾ ਪੱਖੀ ਧਿਰਾਂ ਹੀ ਨੈਗੋਸੀਏਸ਼ਨ ਨੂੰ ਕਾਹਲੀਆਂ ਸੀਗੀਆਂ ਵੀ ਛੇਤੀ ਹੋ ਜੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੀ ਤਰਾਸਦੀ ਦੀ। ਬੀਤੇ 2-3 ਹਫ਼ਤਿਆਂ ਤੋਂ ਆਪਾਂ ਲਗਾਤਾਰ ਹੜ੍ਹਾਂ ਦੇ ਬਾਰੇ ਪੰਜਾਬੀ ਰੇਡੀਓ USA ਦੇ ਇਸ ਮੰਚ ਤੇ ਗੱਲਬਾਤ ਕਰ ਰਹੇ ਹਾਂ। ਪੰਜਾਬ ਦੇ ਵਿੱਚ ਹੜ੍ਹ ਦੀ ਚੇਤਾਵਨੀ ਫੇਰ ਆ ਗਈ ਹੈ ਜੀ, ਨਹੀਂ ਕਹਿੰਦੇ ਰੁਕ ਰਿਹਾ ਮੀਂਹ। ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਅਗਲੇ 3 ਦਿਨਾਂ ਲਈ ਫਿਰ ਅਲਰਟ ਜਾਰੀ ਆ। ਠੀਕ ਹੈ ਜੀ। ਲੰਘੇ ਕੱਲ ਤੋਂ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਵਰ ਰਿਹਾ ਤੇ ਉਸ ਮੀਂਹ ਦੇ ਨਾਲ ਪੰਜਾਬ ਦੇ ਵਿੱਚ ਵੀ ਕੱਲ ਪੂਰਾ ਦਿਨ ਤੇ ਅੱਜ ਜਿਸ ਸਮੇਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਦ ਵੀ ਪੰਜਾਬ ਔਰ ਚੰਡੀਗੜ੍ਹ ਦੇ ਖੇਤਰਾਂ ਦੇ ਵਿੱਚ ਮੀਂਹ ਲਗਾਤਾਰ ਵਰ ਰਿਹਾ।